ਸਿੱਖਾਂ ਦੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੀ ਆ ਉਹਨੂੰ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਸੀ। ਫਿਰ ਕੀ ਹੋ ਗਿਆ ਜੇ ਆਪਾਂ ਉਹਨਾਂ ਚੋਂ 2 ਸਿੱਖ ਸ਼ਹੀਦ ਕਰਤੇ ਤੇ ਬਾਕੀਆਂ ਨੂੰ ਡਾਂਗਾ ਸੋਟੀਆਂ ਮਾਰ ਕੇ ਫੱਟੜ ਫੁੱਟੜ ਕਰਤਾ। ਕਹਿੰਦੇ ਫਿਰ ਕੀ ਹੋ ਗਿਆ ਜੇ ਆਪਾਂ ਜ਼ਾਲਮ ਤੇ ਬੁੱਚੜ ਪੁਲਸੀਆਂ ਨੂੰ ਬਚਾਇਆ। ਕਾਂਗਰਸ ਨੇ ਸਿੱਖਾਂ ਦੀ ਜਿੰਨੀ ਭਾਰੀ ਨਸਲਕੁਸ਼ੀ ਕੀਤੀ ਤਾਂ ਬਾਦਲ ਦਲ ਵਾਲੇ ਲੀਡਰ ਆਪਦੇ ਚੇਲੇ ਕੜਛੀਆਂ ਨੂੰ ਕਹਿੰਦੇ ਆ ਕਿ ਤੁਸੀਂ ਐਵੇਂ ਡਰੀ ਜਾਂਦੇ ਹੋ। ਜੇ ਪੰਜਾਬ ਦੇ ਵਿੱਚ ਇਲੈਕਟ੍ਰੋਨਿਕ ਪੋਲਿਟਿਕਸ ਦੀਆਂ ਜਿਹੜੀਆਂ ਗੜਬੜਾਂ ਨੇ ਉਹਦੇ ਚੱਲਦਿਆਂ ਹੋਇਆਂ ਜੇ ਕਾਂਗਰਸ ਵਰਗੀ ਐਂਟੀ ਸਿੱਖ ਜਿਹਨੇ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਹੋਵੇ, ਜਿਹਨੇ ਪੰਜਾਬ ਦੇ ਹਰ ਮੋੜ ਦੇ ਉੱਤੇ ਹਰ ਖੇਤ ਨੂੰ ਜਾਂਦੇ ਰਾਹ ਉੱਤੇ ਲਾਸ਼ਾਂ ਦੇ ਢੇਰ ਲਾਏ ਹੋਣ, ਜਿਹੜੀਆਂ ਲਾਸ਼ਾਂ ਦੀ ਗੱਲ ਭਾਈ ਜਸਵੰਤ ਸਿੰਘ ਖਾਲੜਾ ਕਰਦੇ ਤੁਰ ਗਏ, ਜਿਹੜੀ ਕਾਂਗਰਸ ਨੇ ਇੰਨੇ ਭੈੜੇ ਜ਼ੁਲਮ ਕਰਾਏ ਹੋਣ, ਜੇ ਉਹ ਪੰਜਾਬ ਦੇ ਵਿੱਚ ਸੱਤਾ ਮਾਣ ਸਕਦੀ ਆ ਤਾਂ ਬਾਦਲ ਦਲ ਵਾਲੇ ਕਹਿੰਦੇ ਆ ਵੱਡੇ ਲੀਡਰ ਆਪਦੇ ਚੇਲਿਆਂ ਨੂੰ ਕਿ ਆਪਾਂ ਉਹਨਾਂ ਨਾਲੋਂ ਤਾਂ ਘੱਟ ਹੀ ਜ਼ੁਲਮ ਕੀਤਾ। ਤੁਹਾਡੇ ਸਾਹਮਣੇ ਆ ਇਹੀ ਪੰਜਾਬ ਦੇ ਲੋਕ ਆਪਾਂ ਨੂੰ ਵੋਟਾਂ ਪਾਉਣਗੇ। ਸਿੱਖੀ ਵਿੱਚ ਜਿਨ੍ਹਾਂ ਦਾ ਵਿਸ਼ਵਾਸ ਬਾਹਲਾ ਬਹੁਤਾ ਮਜ਼ਬੂਤ ਨਹੀਂ, ਉਹ ਸਿੱਖ ਰਾਸ਼ਟਰਵਾਦੀ ਸਿੱਖ ਜਾਂ ਜਿਹੜੇ ਭੋਲੂ ਜਿਹੇ ਸਿੱਖ ਨੇਗੇ ਨਾ, ਜਿਨ੍ਹਾਂ ਦੀ ਸਿੱਖੀ ਬਾਰੇ ਸਮਝ ਕੋਈ ਬਹੁਤੀ ਮਜ਼ਬੂਤ ਨਹੀਂ ਹੈ, ਜਿਹੜੇ ਸਿੱਖ ਫਲਸਫੇ ਤੋਂ ਕੋਰੇ ਨੇ, ਉਹਨਾਂ ਦੀ ਸਾਰੀ ਵੋਟ ਜਿਹੜੀ ਆਪਾਂ ਲੈਣੀ ਆ ਉਹਦੇ ਤੇ ਆਸ ਰੱਖੋ। ਆ ਪੰਥਕ ਲੋਕਾਂ ਦੀ ਵੋਟ ਆ ਜਿਹੜੀ ਇਹ ਆਪਾਂ ਨੂੰ ਮਿਲਣੀ ਹੋਈ ਨਹੀਂ। ਬਾਦਲ ਦਲ ਵਾਲਿਆਂ ਨੇ ਇਹ ਮੰਨ ਲਿਆ ਹੋਇਆ ਕਿ ਜਿਹੋ ਜਿਹੀਆਂ ਕਰਤੂਤਾਂ ਆਪਾਂ ਕਰਦੇ ਆ, ਜਿਸ ਤਰੀਕੇ ਨਾਲ ਸਿੱਖ ਕੌਮ ਦੇ ਹੱਕਾਂ ਹਿੱਤਾਂ ਦੀ ਗੱਲ ਕਰਨ ਵਾਲਿਆਂ ਨੂੰ 6 ਜੂਨ ਵਾਲੇ ਦਿਨ ਹਰ ਸਾਲ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਜਲੀਲ ਕਰਦੇ ਆ, ਆਪਾਂ ਨੂੰ ਕਿਹੜਾ ਪੰਥ ਪ੍ਰਸਤ ਬੰਦਾ ਵੋਟ ਪਾ ਦੂ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਤੀਜੇ ਆ ਚੁੱਕੇ ਆ, ਜਿਹਦੇ ਵਿੱਚ ਸਰਨਾ ਜਿਹੜਾ ਧੜਾ ਉਹਨੂੰ ਤੇ ਜਿਹੜਾ ਮਨਿੰਦਰ ਸਿੰਘ ਸਰਸਾ ਉਹ ਵੀ ਹਾਰ ਗਿਆ। ਭਾਵੇਂ ਪਰਮਜੀਤ ਸਰਨੇ ਦਾ ਆਪਣਾ ਭਰਾ ਹੈਗਾ ਹਰਵਿੰਦਰ ਸਰਨਾ ਉਹ ਜਿੱਤ ਗਿਆ ਤੇ ਮਨਜੀਤ ਸਿੰਘ ਜੀਕੇ ਵੀ ਜਿੱਤ ਗਿਆ। ਪਰ ਜਿਹੜੀ DGPC ਦੀ ਸਾਰੀ ਜਿਹੜੀ ਹੈਗੀ ਆ ਇਸ ਵੇਲੇ ਉਹ ਬਾਦਲ ਦਲ ਨਾਲ ਸੰਬੰਧਿਤ ਮੈਂਬਰ ਸਮਝ ਕੇ ਜਿੱਤੇ ਆ ਤੇ ਬੜੀ ਚਰਚਾ ਚੱਲ ਰਹੀ ਹੈ ਇਸ ਵੇਲੇ ਸਿੱਖ ਸਭਾ ਦੇ ਵਿੱਚ ਕਿ ਬਾਦਲ ਦਲ ਨਾਲ ਸੰਬੰਧਿਤ ਲੋਕ ਜਿਹੜੇ ਆ ਉਹ ਦਿੱਲੀ ਦੀਆਂ ਇਹਨਾਂ ਚੋਣਾਂ 'ਚ ਜਿੱਤ ਗਏ। ਸਾਡੇ ਬਹੁਤ ਸਾਰੇ ਸੱਜਣਾ ਨੇ ਹੁਣੇ ਚਰਚਾ ਕਰਦਿਆਂ ਗੱਲਾਂ ਬਾਤਾਂ ਕੀਤੀਆਂ ਤੇ ਸਾਰਿਆਂ ਨੇ ਕਿਹਾ ਵੀ ਜੇ ਪੰਜਾਬ 'ਚ ਚੋਣਾਂ ਹੋ ਜਾਣ ਤੇ ਜਿਹੋ ਜਿਹਾ ਕਾਂਗਰਸ ਦਾ ਇਹਨਾਂ ਦਿਨਾਂ 'ਚ ਧੂਤਕੜਾ ਪਿਆ ਹੋਇਆ, ਉਸ ਹਿਸਾਬ ਨਾਲ ਤਾਂ ਲੱਗਦਾ ਵੀ ਪੰਜਾਬ ਦੇ ਵਿੱਚ ਵੀ ਬਾਦਲ ਦਲ ਜਿਹੜਾ ਹੈਗਾ ਉਹ ਕਾਫੀ ਵਧੀਆ ਪਰਫਾਰਮੈਂਸ ਦਿਖਾ ਸਕਦਾ। ਮੈਂ ਪਿੱਛੇ ਜੇ ਇਹ ਗੱਲ ਕਿਤੇ ਕਹੀ ਸੀ ਵੀ ਬਾਦਲ ਦਲ ਵਾਲੇ ਜਿਹੜੇ ਆ ਉਹ ਇੰਨਾ ਜ਼ਿਆਦਾ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਉਹਦੀ ਦੁਰਗਤੀ ਹੋਈ, ਇਹਦੇ ਬਾਵਜੂਦ ਕਿ ਬਹੁਤ ਵੱਡੀ ਧਿਰ ਜਿਹੜੀ ਆ ਸਰਦਾਰ ਸੁਖਦੇਵ ਸਿੰਘ ਢੀਂਡਸੇ ਹੋਣਾ ਵਾਲੀ, ਜਥੇਦਾਰ ਰਣਜੀਤ ਸਿੰਘ ਤਲਵੰਡੀ ਹੋਣਾ ਵਾਲੀ, ਉਹ ਇਹਨਾਂ ਨੂੰ ਛੱਡ ਕੇ ਤੁਰ ਗਏ। ਬ੍ਰਹਮਪੁਰੇ ਹੋਣੀ ਛੱਡ ਕੇ ਤੁਰ ਗਏ, ਸੇਖਵਾਂ ਛੱਡ ਕੇ ਤੁਰ ਗਿਆ। ਪਰ ਜਿਹੜੇ ਬਾਦਲਕਿਆਂ ਦੇ ਨਾਲ ਖੜੇ ਆ, ਇਹਨਾਂ ਸਾਰਿਆਂ ਨੂੰ ਜਿਹੜਾ ਤੋਤਾ ਪੜਾਇਆ ਗਿਆ ਉਹ ਇਹੀ ਆ ਕਿ ਕਾਹਦੀ ਚਿੰਤਾ ਕਰਦੇ ਹੋ ਜੇ ਆਪਣੇ ਉੱਤੇ ਬੇਅਦਬੀ ਦਾ ਦੋਸ਼ ਲੱਗ ਗਿਆ। ਬਾਦਲ ਦਲ ਦੇ ਜਿਹੜੇ ਵੱਡੇ ਲੀਡਰ ਨੇ ਨਾ, ਉਹ ਆਪਦੇ ਜਿਹੜੇ ਚਮਚੇ ਕਰਛੀਆਂ ਨੇ ਇਹਨਾਂ ਨੂੰ ਇਹ ਕਹਿੰਦੇ ਆ ਕਿ ਤੁਸੀਂ ਚਿੰਤਾ ਨਾ ਕਰੋ ਕਿ ਆਪਣੇ ਉੱਤੇ ਬੜਾ ਭਾਰੀ ਦੋਸ਼ ਲੱਗ ਗਿਆ। ਫੇਰ ਕੀ ਹੋ ਗਿਆ ਜੇ ਆਪਣੇ ਰਾਜ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋ ਗਈ। ਐਡੀ ਕਿੱਡੀ ਕੁ ਗੱਲ ਆ ਜੇ ਆਪਾਂ ਆਪਦੇ ਰਾਜ ਵਿੱਚ ਗੋਲੀਆਂ ਚਲਾ ਕੇ ਉਹ ਸੰਗਤਾਂ ਨੂੰ ਗੋਲੀਆਂ ਮਾਰ ਦਿੱਤੀਆਂ, ਜਿਹੜੀਆਂ ਸਿੱਖਾਂ ਦੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੀ ਆ ਉਹਨੂੰ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਸੀ। ਫਿਰ ਕੀ ਹੋ ਗਿਆ ਜੇ ਆਪਾਂ ਉਹਨਾਂ ਚੋਂ 2 ਸਿੱਖ ਸ਼ਹੀਦ ਕਰਤੇ ਤੇ ਬਾਕੀਆਂ ਨੂੰ ਡਾਂਗਾ ਸੋਟੀਆਂ ਮਾਰ ਕੇ ਫੱਟੜ ਫੁੱਟੜ ਕਰਤਾ। ਕਹਿੰਦੇ ਫੇਰ ਕੀ ਹੋ ਗਿਆ ਜੇ ਆਪਾਂ ਜ਼ਾਲਮ ਤੇ ਬੁੱਚੜ ਪੁਲਸੀਆਂ ਨੂੰ ਬਚਾਇਆ।
ਵੀ ਨਾ एडी गल नहीं कोई। जिहड़ी कांग्रेस पार्टी आ ਉਹਨੇ भी ਇਹਦੇ ਨਾਲੋਂ ਵੱਧ ਜ਼ੁਲਮ ਕੀਤੇ ਸੀਗੇ। 1984 ਵਿੱਚ जो ਕੀਤਾ, ਖਾਸ ਤੌਰ ਦੇ ਉੱਤੇ ਜੂਨ ਅਤੇ ਨਵੰਬਰ ਮਹੀਨੇ ਵਿੱਚ, ਉਹ ਤੇ ਉਸ ਤੋਂ ਬਾਅਦ ਵਿੱਚ ਬਿਆੰਤੇ ਬੁੱਚੜ ਦੇ ਰਾਜ ਵਿੱਚ ਲਾ ਲਓ ਜਾਂ ਰਾਸ਼ਟਰਪਤੀ ਰਾਜ ਲਾ ਕੇ ਜੋ ਕੁਝ ਕੀਤਾ ਗਿਆ, ਕਾਂਗਰਸ ਨੇ ਸਿੱਖਾਂ ਦੀ ਜਿੰਨੀ ਭਾਰੀ ਨਸਲਕੁਸ਼ੀ ਕੀਤੀ, ਤਾਂ ਬਾਦਲ ਦਲ ਵਾਲੇ ਲੀਡਰ ਆਪਦੇ ਚੇਲੇ ਕੜਛੀਆਂ ਨੂੰ ਕਹਿੰਦੇ ਆ ਕਿ ਤੁਸੀਂ ਐਵੇਂ ਡਰੀ ਜਾਂਦੇ ਹੋ। ਜੇ ਪੰਜਾਬ ਦੇ ਵਿੱਚ ਇਲੈਕਟ੍ਰੋਨਿਕ ਪੋਲਿਟਿਕਸ ਦੀਆਂ ਜਿਹੜੀਆਂ ਗੜਬੜਾਂ ਨੇ ਉਹਦੇ ਚੱਲਦਿਆਂ ਹੋਇਆਂ, ਜਿਹੜੀਆਂ ਵੋਟ ਤੰਤਰ ਦੀ, ਲੋਕਤੰਤਰ ਦੀ ਇੱਥੇ ਜਿਹੜੀ ਵੰਨਗੀ ਚੱਲ ਰਹੀ ਆ, ਜਿਹੜੇ ਉਹਦੇ ਅੰਦਰ ਝੋਲ ਮਚੋਲੇ ਨੇ, ਉਹਦੇ ਚੱਲਦਿਆਂ ਹੋਇਆਂ ਜੇ ਕਾਂਗਰਸ ਵਰਗੀ ਪਾਰਟੀ ਇੱਥੇ ਸੱਤਾ ਹਟਾ ਸਕਦੀ ਆ, ਜੇ ਕਾਂਗਰਸ ਵਰਗੀ ਐਂਟੀ ਸਿੱਖ, ਜਿਹਨੇ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਹੋਵੇ, ਜਿਹਨੇ ਪੰਜਾਬ ਦੇ ਹਰ ਮੋੜ ਦੇ ਉੱਤੇ, ਹਰ ਖੇਤ ਨੂੰ ਜਾਂਦੇ ਰਾਹ ਉੱਤੇ ਲਾਸ਼ਾਂ ਦੇ ਢੇਰ ਲਾਏ ਹੋਣ, ਜਿਹੜੀਆਂ ਲਾਸ਼ਾਂ ਦੀ ਗੱਲ ਭਾਈ ਜਸਵੰਤ ਸਿੰਘ ਖਾਲੜਾ ਕਰਦੇ ਤੁਰ ਗਏ, ਤੇ ਜਿਹਦੇ ਬਾਰੇ ਪਿੰਕੀ ਕੈਟ ਰੋਜ਼ ਦੱਸਦਾ ਹੈ ਕਿ ਕਿਵੇਂ ਲੋਕਾਂ ਦੇ ਜੰਗਲ ਪਾਣੀ ਵਾਲੀ ਥਾਂ ਦੇ ਉੱਤੇ ਜਾ ਡੰਡੇ ਜਿਹੜੇ ਆ ਦੇ ਦੇ ਕੇ ਬੰਦਿਆਂ ਨੂੰ ਤਸੀਹੇ ਦੇ ਦੇ ਕੇ ਕਤਲ ਕੀਤਾ ਜਾਂਦਾ ਰਿਹਾ। ਜਿਹੜੀ ਕਾਂਗਰਸ ਨੇ ਇੰਨੇ ਭੈੜੇ ਜ਼ੁਲਮ ਕਰਾਏ ਹੋਣ, ਜੇ ਉਹ ਪੰਜਾਬ ਦੇ ਵਿੱਚ ਸੱਤਾ ਮਾਣ ਸਕਦੀ ਆ, ਤਾਂ ਬਾਦਲ ਦਲ ਵਾਲੇ ਕਹਿੰਦੇ ਆ, ਵੱਡੇ ਲੀਡਰ ਆਪਦੇ ਚੇਲਿਆਂ ਨੂੰ, ਕਿ ਆਪਾਂ ਉਹਨਾਂ ਨਾਲੋਂ ਤਾਂ ਘੱਟ ਹੀ ਜ਼ੁਲਮ ਕੀਤਾ। ਤੁਹਾਡੇ ਸਾਹਮਣੇ ਆ, ਇਹੀ ਪੰਜਾਬ ਦੇ ਲੋਕ ਆਪਾਂ ਨੂੰ ਵੋਟਾਂ ਪਾਉਣਗੇ, ਤੇ ਆਪਣਾ ਤੁੱਕਾ ਉਦੋਂ ਲੱਗਣਾ ਜਦੋਂ ਵੱਧ ਤੋਂ ਵੱਧ ਵੋਟ ਜਿਹੜੀ ਆ ਉਹ ਵੰਡੀ ਜਾਊਗੀ। ਤੇ ਜਿਹੜੀ ਪੰਥ ਪ੍ਰਸਤ ਸਿੱਖਾਂ ਦੀ ਵੋਟ ਆ, ਬਾਦਲ ਦਲ ਵਾਲੇ ਕਹਿੰਦੇ ਉਹ ਆਪਾਂ ਨੂੰ ਕਦੇ ਨਹੀਂ ਪੈਣੀ। ਆਪਾਂ ਉਸ ਵੋਟ ਦੀ ਝਾਕ ਹੀ ਛੱਡ ਦਿਓ। ਆਪਾਂ ਜਿਹੜੇ ਪੰਥ ਦੋਖੀ ਡੇਰਿਆਂ ਦੀ ਵੋਟ ਆ, ਸਿੱਖੀ ਵਿੱਚ ਜਿਨ੍ਹਾਂ ਦਾ ਵਿਸ਼ਵਾਸ ਬਾਹਲਾ ਬਹੁਤਾ ਮਜ਼ਬੂਤ ਨਹੀਂ, ਉਹ ਸਿੱਖ, ਰਾਸ਼ਟਰਵਾਦੀ ਸਿੱਖ, ਜਾਂ ਜਿਹੜੇ ਭੋਲੂ ਜਿਹੇ ਸਿੱਖ ਨੇਗੇ ਨਾ, ਜਿਨ੍ਹਾਂ ਦੀ ਸਿੱਖੀ ਬਾਰੇ ਸਮਝ ਕੋਈ ਬਹੁਤੀ ਮਜ਼ਬੂਤ ਨਹੀਂ ਹੈ, ਜਿਹੜੇ ਸਿੱਖ ਫਲਸਫੇ ਤੋਂ ਕੋਰੇ ਨੇ, ਉਹਨਾਂ ਦੀ ਸਾਰੀ ਵੋਟ ਜਿਹੜੀ ਆਪਾਂ ਲੈਣੀ ਆ, ਉਹਦੇ ਤੇ ਆਸ ਰੱਖੋ। ਆ ਪੰਥਕ ਲੋਕਾਂ ਦੀ ਵੋਟ ਆ ਜਿਹੜੀ, ਇਹ ਆਪਾਂ ਨੂੰ ਮਿਲਣੀ ਹੋਈ ਨਹੀਂ। ਬਾਦਲ ਦਲ ਵਾਲਿਆਂ ਨੇ ਇਹ ਮੰਨ ਲਿਆ ਹੋਇਆ ਕਿ ਜਿਹੋ ਜਿਹੀਆਂ ਕਰਤੂਤਾਂ ਆਪਾਂ ਕਰਦੇ ਆ, ਡੇਰਿਆਂ ਨੂੰ, ਸਿੱਖੀ ਦੇ ਦੁਸ਼ਮਣਾਂ ਨੂੰ, ਪੰਥ ਦੁਖੀ ਫਨਾਮਨਿਆਂ ਨੂੰ ਜਿਸ ਤਰੀਕੇ ਨਾਲ ਸਰਪ੍ਰਸਤੀ ਆਪਾਂ ਦਿੰਨੇ ਆ, ਜਿਸ ਤਰੀਕੇ ਨਾਲ ਆਪਾਂ ਪੰਥ ਦੀ ਗੱਲ ਕਰਨ ਵਾਲਿਆਂ ਨੂੰ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਟਾਸਕ ਫੋਰਸ ਵਾਲਿਆਂ ਤੋਂ ਛੱਲੀਆਂ ਵਾਂਗੂ ਕਟਵਾਉਨੇ ਆ, ਜਿਸ ਤਰੀਕੇ ਨਾਲ ਸਿੱਖ ਕੌਮ ਦੇ ਹੱਕਾਂ ਹਿੱਤਾਂ ਦੀ ਗੱਲ ਕਰਨ ਵਾਲਿਆਂ ਨੂੰ 6 ਜੂਨ ਵਾਲੇ ਦਿਨ ਹਰ ਸਾਲ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਜਲੀਲ ਕਰਦੇ ਆ, ਆਪਾਂ ਨੂੰ ਕਿਹੜਾ ਪੰਥ ਪ੍ਰਸਤ ਬੰਦਾ ਵੋਟ ਪਾ ਦੂ। ਸੋ ਪੰਥਕ ਵੋਟ ਬੈਂਕ ਦੀ ਥਾਂ ਆਪਾਂ ਸਿੱਖੀ ਦੇ ਉਲਟ ਜਿਹੜੇ ਲੋਕ ਨੇ, ਜਾਂ ਸਿੱਖੀ ਦੇ ਕੋਰੇ ਕਰਾਰੇ ਲੋਕ ਨੇ ਸਿੱਖਾਂ ਵਿਚਲੇ, ਉਹਨਾਂ ਦੀ ਵੋਟ ਲੈਣੀ ਆਪਾਂ। ਤੇ ਉਸ ਵੋਟ ਨੂੰ ਮੁੱਖ ਰੱਖਦਿਆਂ ਹੋਇਆਂ ਆ ਥੋੜੇ ਦਿਨ ਹੋਏ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਹੜੇ ਆ, ਉਹ ਇੱਕ ਜਲਸੇ ਦੇ ਵਿੱਚ ਜਦੋਂ ਬੋਲੇ, ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣ ਦੇ ਨਾਲ ਨਾਲ ਜਿੰਨੇ ਕੁ ਨਾਰੇ ਜਕਾਰੇ ਆਦਰ ਧਰਮਾਂ ਦੇ ਲਾ ਸਕਦੇ ਸੀ ਸਾਰੇ ਲਾਏ, ਤੇ ਹਾਲੇਲੂਇਆ ਜਿਹੜਾ ਮੈਨੂੰ ਲੱਗਦਾ ਪੰਜਾਬ ਦੇ ਪਿੰਡੂ ਖੇਤਰਾਂ ਦੇ ਵਿੱਚ ਅਸੀਂ ਆਪਦੇ ਬਚਪਨ 'ਚ ਕਦੇ ਸੁਣਿਆ ਹੀ ਨਹੀਂ ਸੀ। ਪਰ ਇਹ ਬਾਦਲਕਿਆਂ ਦੀ ਕਿਰਪਾ ਨਾਲ ਅੱਜ ਮਾਝੇ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਸਿੱਖੀ ਵੱਲ ਆਉਣ ਦੀ ਬਜਾਏ ਈਸਾਈਅਤ ਵੱਲ ਤੁਰ ਪਿਆ। ਅੱਜ ਹਰੇਕ ਪਿੰਡ ਦੇ ਵਿੱਚ ਗਿਰਜੇ ਬਣ ਰਹੇ ਨੇ। ਪਿਛਲੇ 2 ਦਿਨ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਨਿੱਕੇ ਨਿੱਕੇ ਸਿੱਖ ਬੱਚਿਆਂ ਦੀ ਪਟਕੇ ਬੰਨਿਆ ਹੋਇਆਂ ਦੀ ਬਹੁਤ ਬੜੀ ਸੋਹਣੀ ਦਿੱਖ ਵਾਲੇ ਸਿੱਖ ਬੱਚਿਆਂ ਦੀ ਇੱਕ ਤਸਵੀਰ ਘੁੰਮ ਰਹੀ ਆ ਕਿ ਉਹਨਾਂ ਨੂੰ ਇੱਕ ਈਸਾਈ ਪਾਸਟਰ ਜਿਹੜਾ ਹੈ ਉਹ ਈਸਾਈ ਬਣਾ ਰਿਹਾ, ਤੇ ਦੂਜੇ ਪਾਸੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਇਸ ਗੱਲ ਦਾ ਵਿਰੋਧ ਕਰਦੇ ਕਰਾਉਂਦੇ ਆ, ਉਹਨਾਂ ਨੂੰ ਦੁਨੀਆ ਕਹਿੰਦੀ ਆ ਵੀ ਜਦੋਂ ਤੁਹਾਡੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
प्रधान रहे जथेदार गोबिंद सिंह लौंगोवाल दीयां फोटोआं ने ਉਹ ईसाई धर्म के प्रबंधा प्रचारकों के नाल उन्हां दे प्रोग्रामां 'च शामिल होंदे आ पूरे जोशो खरोश दे नाल। ते इवें ही होर बड़े लीडर ने किहदा किहदा नाम लईए ते किहदा छड्डीए ਜਿਹੜੇ बड़े धड़ल्ले नाल ईसाई मत के प्रोग्रामां दे विच जा के उन्हां नूं शह अते सरप्रस्ती दे रहे ने। होना तो यह चाहिए कि सिख हितां अते सिख कौम के हितां दे उल्ट चलण वाली इस जिहड़ी प्रक्रिया कि वह तबका सिखां दा जिन्हें सिक्खी की शान बनना सी वो ईसाई बनन लग पिया ते असीं इहदा विरोध करिए। असीं इहदे बारे श्रोमणी गुरुद्वारा प्रबंधक कमेटी अते समुचियां सिख संस्थावां नूं नाल लै के कोई इहो जिही रणनीति उलीकीए जिहदे नाल धर्म प्रचार की लहर प्रचंड होवे, थां थां अकाली जत्थे सरगर्म होण, हरेक अकाली आगू नूं ते हरेक अकाली दल नाल संबंधित श्रोमणी गुरुद्वारा प्रबंधक कमेटी के मैंबर नूं आपदे इलाके की पूरी तरह गह गड्डमी धर्म प्रचार की लहर के उत्ते कमांड होवे ते वो रिजल्ट कढ के दिखावे कि सिक्खी की चढ़दी कला हो रही है ते हर वो बंदा जिहड़ा सिक्खी तो दूर जा सकदा सी असीं सिक्खी वल मोड़ लिआंदा, अमरधारी गुरसिख बना लिया, जां घट्टो घट जे उन्हें अमृत नहीं छकिया तो वह यह खतरा यह खदशा खत्म हो गया कि वह सिक्खी त्याग दो। होना तो यह चाहिए अकाली दल के आगूआं दा, पर अकाली दल के आगू जिहड़े आ उन्हां ने राह होर फड़िया है कि छड्डो परां किहड़ा सिक्खी नूं रखदा ते किहड़ा सिक्खी नूं छड्डदा। अपना काम यह आ भी जे RSS वाले सद लैण उत्थे भी जाओ, जे ईसाई सद लैण उत्थे भी जाओ, जे कोई होर सद लवे सिक्खी का दुश्मन डेरेदार उत्थे भी जाओ, डेरा सरसे वाले सद लैण उत्थे भी जाओ ते जिहड़े पंथ दुखी आ उन्हां दा दिओ डट के साथ, क्योंकि उन्हां दी वोट आ जिहड़ी उन्हां ने इन्नी गलती पा देनी आ कि इन्हां नूं तां सिख भी गालां कढदे ने भी ये क्यों डेरियां 'च जांदे ने। जदों जदों भी किसी अकाली लीडर की फोटो वायरल होंदी आ पुठे सीधे काम की, मैं हमेशा ये कहना कि वो जान के कराउंदे। जे किसी ने ईसाइयां की वोट लैनी होवे तां वो अकाली लीडर पहला तक फोटो कराऊ उनके प्रोग्राम जाके, फिर वह रौला पवाउण दे लई फोटो वायरल करू। जदों लोग वह विरोध कर रहे होंदे आ उस मौके वो मुस्कड़िए हस रहा हुंदा क्योंकि उन्हें बाद में आपदे बंदियां राहीं उस भाईचारे के लोगों को कहना कि थोड़ी करके देखो मैनूं सिखां ने तां वोट पाउणी नहीं, हुण तुसीं ना किते जवाब दे जी। इस तरीके नाल इस वेले अकाली दल के आगू जिहड़े आ वो कल्ला ईसाई मत नहीं, होर भी जिहड़े सिक्खी के उल्ट फनोमने सिक्खी के उल्ट लोग ने उन्हां दी वोट लैण लई तत्पर ने ते पंथक वोट नूं होर वध चढ़ा रहे ने। वो कहते हैं भी इन्हां दी वोट सब तो घट आ जिहड़े सिक्खी की चढ़दी कला लोचण वाले आ ते सिक्खी की चढ़दी कला लोचण वालियां दी वोट आपां लैणी होई नहीं, आपां इन्हां वाली वोट जिहड़ी आ वो छड्ड दिओ, इन्हां नूं इन्ना जलील करो, इन्ना तंग करो, इन्ना पुट्ठे सीधे चज करो कि ये लोग आपां नूं रोज भंडिया करन। जदों अकाली दल का राज सी उदों एक फोटो बड़ी चली जिहदे विच सरदार सुखबीर सिंह बादल होली वाले दिन 4 बजे सारा मूँह सिर रंग के उन्हें बाल जे आपदे खंडाले ते भूत भंगड़ा जा पा के उन्हें जी फोटो करा ली। वो फोटो बड़ी वायरल होई, जिन्ना सिखां ने उहदा बुरा मनाया उन्ना जिहड़े सिक्खी तो सिखां तो दुखी रहिंदे आ जिहड़े पंथक सोच दे उल्ट ने, हिंदू कट्टरपंथी होण जां डेरियां नाल जुड़े लोग होण, उन्हां नूं बड़ा चाਅ चढ़िया ते सरदार सुखबीर सिंह बादल ते उहदी जुंडली आ जिहड़ी वो सारे थापियां मार मार के एक दूजे नूं ताड़ियां मार मार के हस रहे होने आ कि जिहड़े आ पंथक लोग ने इन्हां नूं पता ही नहीं हैगा भी ये साडा वोट बैंक किवें वधा रहे। हुण पंथक लोकां लई, पंथक सोच वालियां लई, सिੱਖੀ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਲਈ दसो राह की रह गया। हुण
ਇਹ ਆ ਗੱਲ ਵੀ ਜੇकर ਕੋਈ ਲੀਡਰ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਫਲਸਫੇ ਤੋਂ, ਸਿੱਖੀ ਦੇ ਫਲਸਫੇ ਤੋਂ ਟੁੱਟ ਕੇ ਪੁੱਠੇ ਸਿੱਧੇ ਚੱਜ ਕਰੇ ਤੇ ਸਿੱਖ ਜਗਤ ਉਹਦਾ ਵਿਰੋਧ ਕਰੇ, ਹੋਣਾ ਤਾਂ ਇਹ ਚਾਹੀਦਾ ਕਿ ਉਹ ਸਿੱਖ ਜਜ਼ਬਾਤਾਂ ਨੂੰ ਸਮਝਦਿਆਂ ਹੋਇਆਂ ਆਪਦੀ ਗਲਤੀ ਤਸਲੀਮ ਕਰੇ ਤੇ ਪੰਥ ਦੇ ਘੇਰੇ ਦੇ ਅੰਦਰ ਵਿਚਰਦਿਆਂ ਹੋਇਆਂ ਕਦੇ ਵੀ ਕੋਈ ਇਹੋ ਜਿਹੀ ਹਰਕਤ ਨਾ ਕਰੇ ਜਿਹਦੇ ਨਾਲ ਸਿੱਖ ਰਹਿਤ ਮਰਿਆਦਾ ਨੂੰ, ਸਿੱਖ ਫਲਸਫੇ ਨੂੰ, ਸਿੱਖ ਵਿਚਾਰਧਾਰਾ ਨੂੰ, ਸਿੱਖ ਜਜ਼ਬਾਤਾਂ ਨੂੰ, ਸਿੱਖ ਹਿੱਤਾਂ ਨੂੰ ਠੇਸ ਪਹੁੰਚਦੀ ਹੋ। ਪਰ ਜਿਹੜਾ ਇੱਕ ਕੁੰਡਾ ਹੁੰਦਾ ਉਹ ਕੁੰਡੇ ਨੂੰ ਆਪਦੇ ਹੱਕ 'ਚ ਭੁਗਤਾ ਚੁੱਕੇ। ਵੈਸੇ ਤਾਂ ਸਾਰਾ ਕੁਝ ਹੀ ਆਪਦੇ ਹੱਕ 'ਚ ਭੁਗਤਾ ਚੁੱਕੇ ਆ, ਪਰ ਮੈਂ ਇੱਥੇ ਗੱਲ ਕਰ ਰਿਹਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ। ਜੇਕਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਜਿਹੜੀ ਉਹ ਤੇ ਬੈਠਣ ਵਾਲੇ ਲੋਕ ਜੀ ਹਜ਼ੂਰੀਏ ਨਾ ਹੁੰਦੇ, ਗਿਆਨੀ ਜੀ ਨਾ ਹੁੰਦੇ, ਕੋਈ ਪੰਥ ਨੂੰ ਸਮਰਪਿਤ ਸ਼ਖਸੀਅਤਾਂ ਹੁੰਦੀਆਂ, ਤਾਂ ਉਹਨਾਂ ਨੇ ਅਕਾਲੀ ਆਗੂਆਂ ਨੂੰ ਤੁਰੰਤ ਟੋਕਿਆ ਕਰਨਾ ਸੀਗਾ ਕਿ ਭਾਈ ਆਹ ਗੱਲ ਤੁਸੀਂ ਮੰਦਿਰ 'ਚ ਜਾ ਕੇ ਟੱਲੀਆਂ ਖੜਕਾਉਂਦੇ ਫਿਰਦੇ ਹੋ, ਤੁਹਾਨੂੰ ਪਤਾ ਨਹੀਂ ਸਿੱਖ ਰਹਿਤ ਮਰਿਆਦਾ ਕੀ ਕਹਿੰਦੀ ਆ। ਤੁਸੀਂ ਸਿੱਖੀ ਦੇ ਉਲਟ ਵਰਤਾਰਿਆਂ ਦੇ ਹੱਕ ਵਿੱਚ ਭੁਗਤ ਕੇ ਸਿੱਖ ਹਿੱਤਾਂ ਦਾ ਨੁਕਸਾਨ ਕਿਵੇਂ ਕਰ ਸਕਦੇ? ਸਾਨੂੰ ਨਹੀਂ ਪਤਾ ਕਿ ਤੁਹਾਡੀਆਂ ਵੋਟਾਂ ਨੇ, ਤੁਹਾਡੀਆਂ ਵੋਟਾਂ ਨਹੀਂ। ਜੇਕਰ ਤੁਹਾਨੂੰ ਇਹ ਲੱਗਦਾ ਕਿ ਸਿੱਖੀ ਦਾ ਜਲੂਸ ਕੱਢ ਕੇ MLA MP ਬਣਨਾ ਵਧੀਆ ਲੱਗਦਾ, ਇਹ ਗੱਲ ਪੰਥਕ ਨਜ਼ਰੀਏ ਤੋਂ ਮਨਜ਼ੂਰ ਨਹੀਂ ਹੋ ਸਕਦੀ। ਇਹਦਾ ਕੋਈ ਹੱਲ ਆਪਦਾ ਜਿਵੇਂ ਮਰਜ਼ੀ ਕੱਢੋ। ਇਹ ਕਿਹੜਾ ਸਿਸਟਮ ਹੋਇਆ ਕਿ ਪਹਿਲਾਂ ਸਿੱਖੀ ਨੂੰ ਛੋਟਾ ਦਿਖਾਓ, ਸਿੱਖੀ ਨੂੰ ਨੀਵਾਂ ਦਿਖਾਓ, ਸਿੱਖਾਂ ਨੂੰ ਜਲੀਲ ਕਰੋ, ਫੇਰ ਹੀ ਤੁਹਾਨੂੰ ਵੋਟ ਮਿਲਣੀ ਹੈ। ਸੋ ਆਪਦਾ ਕੋਈ ਹਿਸਾਬ ਕਿਤਾਬ ਬਣਾਓ। ਜੇ ਕੋਈ ਪੰਥਕ ਜਥੇਦਾਰ ਹੁੰਦਾ ਉਹ ਇਸ ਤਰ੍ਹਾਂ ਗੱਲ ਕਰਦਾ। 1984 ਤੋਂ ਪਹਿਲਾਂ ਬਹੁਤ ਘੱਟ ਕਦੇ ਕੋਈ ਹੋ ਸਕਦਾ ਇਦਾਂ ਦੀ ਗੱਲ ਵਾਪਰੀ ਹੋਵੇ। ਮੈਂ ਤਾਂ ਸਰਦਾਰ ਕਪੂਰ ਸਿੰਘ ਨੂੰ ਪੜ੍ਹਦਾ ਹੁੰਨਾ, ਜਿਹੜੇ ਠੋਕ ਵਜਾ ਕੇ ਕਹਿੰਦੇ ਰਹੇ ਆ ਕਿ ਮੈਨੂੰ ਤਾਂ ਉਹਨਾਂ ਸਿੱਖਾਂ ਦੀ ਵੋਟ ਮਿਲਣੀ ਚਾਹੀਦੀ ਜਿਹੜੇ ਸਿੱਖ ਮਰਿਆਦਾ ਤੇ ਪਹਿਰਾ ਨਹੀਂ ਦਿੰਦੇ। तो ਜਿਹੜੇ ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਝੰਡੇ ਹੇਠਲੇ ਸਿੱਖ ਨੇ, ਇਹਨਾਂ ਨੇ ਅਕਾਲੀ ਦਲ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਅਕਾਲ ਤਖਤ ਸਾਹਿਬ ਨੂੰ ਜਿਸ ਤਰੀਕੇ ਦੀ ਸਥਿਤੀ ਵਿੱਚ ਲਿਆ ਸੁੱਟਿਆ, ਉਹਦੇ ਵਿੱਚ ਹੁਣ ਪੰਥਕ ਵੋਟ ਉਹ ਕਹਿੰਦੇ ਸਾਨੂੰ ਮਿਲਣੀ ਹੋਈ ਨਹੀਂ ਤੇ ਐਂਟੀ ਪੰਥਕ ਵੋਟ ਲੈਣੀ ਆ। ਉਹਦੇ ਲਈ ਫਿਰ ਆ ਜਿਹੜੀਆਂ ਫੋਟੋਆਂ ਤੋਂ ਪਿੱਟ ਪਟੂਆ ਹੋ ਰਿਹਾ ਕਿ ਦੇਖੋ ਜੀ ਭੋਰਾ ਪਰ ਗੁਰਸਿੱਖ ਬੱਚੇ ਆ ਤੇ ਇਹਨਾਂ ਦਾ ਈਸਾਈ ਮਤ ਵਿੱਚ ਪ੍ਰਵੇਸ਼ ਕਰਾਇਆ ਜਾ ਰਿਹਾ, ਇਹਦੇ ਉੱਤੇ ਥੋੜਾ ਪਿੱਟ ਲਓ, ਵੱਧ ਪਿੱਟ ਲਓ, ਬਾਦਲ ਕਿਆਂ ਨੂੰ ਕੋਈ ਫਰਕ ਨਹੀਂ। ਉਹ ਇਸ ਤਰੀਕੇ ਨਾਲ ਇਸ ਫੋਟੋ ਦੇ ਬਹਾਨੇ ਈਸਾਈ ਭਾਈਚਾਰੇ ਦੀਆਂ ਵੋਟਾਂ ਬਟੋਰ ਰਹੇ। ਇਦਾਂ ਹੀ ਕੋਈ ਹੋਰ ਹਰਕਤ ਕਰਕੇ ਕਿਸੇ ਹੋਰ ਡੇਰੇ ਦੀ ਵੋਟ, ਜਦੋਂ ਆਪਾਂ ਡੇਰਾ ਸਰਸਾ ਨੂੰ ਭੰਡਦੇ ਹੁੰਦੇ ਸੀ ਉਦੋਂ ਬਾਦਲ ਦਲ ਡੇਰਾ ਸਰਸਾ ਦੇ ਹੱਕ ਵਿੱਚ ਡਟਿਆ ਖੜਾ ਸੀ। ਅੱਜ ਵੀ ਡੇਰਾ ਸਰਸਾ ਦੇ ਸਾਰੇ ਸਮਰਥਕ ਇਹ ਕਹਿੰਦੇ ਆ ਕਿ ਇਹਨਾਂ ਨੇ ਆਪਦਾ ਸਿਆਸੀ ਖੇਤਰ ਵਿੱਚ ਕੂੰਡਾ ਕਰਾ ਲਿਆ। ਬਾਦਲ ਦਲ ਨੇ ਸਾਡੇ ਡੇਰਾ ਸਰਸਾ ਦੇ ਸਾਥ ਦਿੰਦਿਆਂ ਉਹ ਅਸੀਂ ਇਹਨਾਂ ਨੂੰ ਨਹੀਂ ਛੱਡ ਸਕਦੇ। ਅੱਜ ਦੁਨੀਆ ਭਰ ਦਾ ਬੱਚਾ ਜਾਣਦਾ ਹੈ ਕਿ ਜਿਹੜੀ ਸਾਡੇ ਇਸ਼ਟ ਦੀ ਬੇਅਦਬੀ ਹੋਈ ਹੈ ਉਹ ਕਿਹਨਾਂ ਨੇ ਕੀਤੀ ਆ? ਉਹ ਡੇਰਾ ਸਰਸਾ ਦੇ ਬੰਦਿਆਂ ਨੇ ਕੀਤੀ। ਮਹਿੰਦਰਪਾਲ ਬਿੱਟੂ ਠੋਕਿਆ ਗਿਆ, ਬਾਕੀ ਸਾਰੇ ਜਿਉਂਦੇ ਆ। ਸਾਰੀ ਸਾਜ਼ਿਸ਼ ਜਿਹੜੀ ਆ ਉਹ ਇਹਨਾਂ ਦੇ ਖਾਸ ਖੱਟੜੇ ਨੇ, ਅਫਸਰ ਨੇ। ਜਦੋਂ ਪੁਲਿਸ ਸੀਗਾ, ਹੁਣ ਤਾਂ ਰਿਟਾਇਰ ਹੋ ਗਿਆ, ਹੁਣ ਤਾਂ ਬੋਲੀ ਵੀ ਹੋਰ ਬੋਲਦਾ, ਤੇ ਖੱਟੜੇ ਨੇ ਹੀ ਉਹ ਸਾਰੀ ਗੱਲ ਨੰਗੀ ਕੀਤੀ ਸੀ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਮੈਂਬਰ ਸੀ, ਜਦੋਂ ਮੁਖੀ ਸੀ। ਬਈ ਇਹ ਜਿਹੜਾ ਕਾਰਾ ਕੀਤਾ ਕਿਹਨੇ ਕੀਤਾ, ਕਿੱਥੋਂ ਸਕੈਚ ਪੈਨ ਲਿਆਂਦੇ, ਕਿਹੜੇ ਪਿੰਡ ਜਾ ਕੇ ਸਰੂਪ ਚੱਕਿਆ, ਕਿੱਥੇ ਰੱਖਿਆ, ਕਿਵੇਂ ਅੰਗ ਜਿਹੜੇ ਆ ਉਹਨਾਂ ਨੂੰ ਵਿੱਚੋਂ ਉਹਦੇ ਪਾੜ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਵਿੱਚੋਂ ਕਿੱਥੇ ਇਹਨਾਂ ਨੇ ਰੱਖਿਆ, ਇਹ ਬਾਕੀ ਦਾ ਅੰਗ ਜਿਹੜਾ ਬਾਕੀ ਦਾ ਸਰੂਪ ਸੀਗਾ ਉਹ ਕਿੱਥੇ ਆ। ਇਹ ਸਾਰੀਆਂ ਗੱਲਾਂ ਅਫਸਰਾਂ ਨੇ, ਇਹਨਾਂ ਨੇ, ਪੁਲਿਸ ਮਹਿਕਮੇ ਨੇ ਨੰਗੀਆਂ ਕੀਤੀਆਂ ਸੀ। ਬੱਚਾ ਜਾਣਦਾ ਕਿ ਡੇਰਾ ਸਰਸਾ ਦੀ ਕਰਤੂਤ ਆ, ਪਰ ਤੁਹਾਡੇ ਸਾਹਮਣੇ ਆ ਕਿ ਬਾਦਲ ਦਲ ਨੇ ਅੱਜ ਤੱਕ ਬੁੱਲ ਤੋਂ ਬੁੱਲ ਨਹੀਂ ਚੱਕਿਆ ਵੀ ਡੇਰਾ ਸਰਸਾ ਦੀ ਵੋਟ ਨਾ ਖਰਾਬ ਹੋ ਜਾਏ। ਤੇ ਜਿਹੜੀ ਇੰਨੀ ਭਾਰੀ ਬੇਅਦਬੀ ਹੋਈ ਬਰਗਾੜੀ ਦੇ ਵਿੱਚ, ਇਹਨਾਂ ਨੇ ਮਤਾ ਸ਼੍ਰੋਮਣੀ ਕਮੇਟੀ ਜਿਹੜੀ ਸਾਡੀ ਪੰਥ ਦੀ ਜਮਾਤ ਆ,
ਉਹ ਉੱਥੇ ਮਤਾ ਹੋਣ ਪਿਆ ਜਦੋਂ ਆ ਜਗੀਰ ਕੌਰ ਬੀਬੀ ਪ੍ਰਧਾਨ ਬਣੀ। ਇਹੋ ਜਿਹੇ ਮਾਹੌਲ ਦੇ ਵਿੱਚ, ਇਹੋ ਜਿਹੇ ਹਾਲਾਤ ਵਿੱਚ ਇਹ ਆਸ ਕਰਨੀ ਕਿ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਸਿੱਖੀ ਦੀ ਚੜ੍ਹਦੀ ਕਲਾ ਵਾਲੀ ਕੋਈ ਗੱਲ ਕਰਨਗੇ, ਇਹ ਤਾਂ ਆਪਦੇ ਆਪ ਨੂੰ ਧੋਖਾ ਦੇਣ ਵਾਲੀ ਗੱਲ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬੜੇ ਲਾਇਕ, ਪੜ੍ਹੇ ਲਿਖੇ, ਸਿਆਣੇ, ਵਿਦਵਾਨ, ਬੜੀਆਂ ਉਹਨਾਂ ਦੀਆਂ ਸਿਫਤਾਂ ਦੁਨੀਆ ਕਰਦੀ ਆ। ਸਾਡੇ ਵਰਗਿਆਂ ਨੂੰ ਬੜਾ ਪੰਪ ਚੜ ਜਾਂਦਾ ਜਦੋਂ ਕਦੇ ਕਦੇ ਕਹਿ ਦਿੰਦੇ ਆ ਕਿ ਖਾਲਿਸਤਾਨ ਬੜੀ ਵਧੀਆ ਗੱਲ ਹੈ ਜੀ। ਪਰ ਜਦੋਂ ਲਕੀਰ ਖਿੱਚਣ ਦੀ ਵਾਰੀ ਆਉਂਦੀ ਆ ਉਦੋਂ ਕਹਿੰਦੇ ਆ ਵੀ ਬਾਕੀ ਸਾਰੇ ਕਾਂਗਰਸ ਦੇ ਏਜੰਟ ਨੇ ਤੇ ਅਸਲੀ ਪੰਥਕ ਜਮਾਤ ਆ ਜਿਹੜੀ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਆ। ਉਹ ਬਾਦਲ ਦਲ ਜਿਹੜਾ ਕਹਿੰਦਾ ਹੈ ਕਿ ਸਾਨੂੰ ਪੰਥਕ ਵੋਟ ਤਾਂ ਮਿਲਣੀ ਹੋਈ ਨਹੀਂ ਤੇ ਹਲੇਲੂਇਆ ਕਹਿ ਕੇ, ਰਾਮ ਰਾਮ ਕਹਿ ਕੇ ਜਾਂ ਹੋਰ ਪੁੱਠੇ ਸਿੱਧੇ ਕੰਮ ਬਿਆਨ ਕਰਕੇ ਜਿਹੜੀ ਵੋਟ ਲੈਣੀ ਆ ਉਹ ਲੈ ਕੇ ਆਪਾਂ ਤਾਂ ਸੱਤਾ ਹੰਡਾਉਣੀ। ਸੋ ਅੱਜ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਉਹਨਾਂ ਦੀ ਜਿੱਤ ਹੋਈ ਹੈ, ਬਹੁਤ ਸਾਰੇ ਲੋਕ ਕਹਿ ਰਹੇ ਨੇ ਯਾਰ ਫਲਾਨਾ ਕਿਵੇਂ ਹਾਰ ਸਕਦਾ, ਫਲਾਨਾ ਜਿਹੜਾ ਖੜਾ ਸੀ ਉਹ ਕੈਂਡੀਡੇਟ ਤਾਂ ਬੜਾ ਏਦਾਂ ਸੀ, ਫਲਾਨਾ ਉਮੀਦਵਾਰ ਜਿਹੜਾ ਉਹ ਹਾਰ ਹੀ ਨਹੀਂ ਸੀ ਸਕਦਾ ਕਿਉਂਕਿ ਉਹਦੀ ਪੰਥਕ ਸੋਚ। ਪਰ ਬਾਦਲ ਦਲ ਵਾਲੇ ਜਾਣਦੇ ਆ ਕਿ ਜੇ ਪੰਜਾਬ ਦੇ ਵਿੱਚ ਵੋਟਾਂ ਅੱਜ ਪੈ ਜਾਣ ਤਾਂ ਅਸੀਂ ਪਿਛਲੀ ਇਲੈਕਸ਼ਨ ਨਾਲੋਂ ਕਿਤੇ ਵਧੀਆ ਪਰਫਾਰਮੈਂਸ ਦਿਖਾਵਾਂਗੇ। ਹੁਣ ਆ ਜੋ ਗੱਲ ਬਾਦਲ ਦਲ ਦੇ ਜਿਹੜੇ ਉਲਟ ਜਾਂ ਉਹਦੇ ਸ਼ਰੀਕ ਲਾ ਲਓ, ਸਿਆਸੀ ਵਿਰੋਧੀ ਲਾ ਲਓ, ਇੱਕ ਤਾਂ ਕਾਂਗਰਸ ਆ। ਕਾਂਗਰਸ ਦੇ ਦੋ ਧੜੇ ਤੁਹਾਡੇ ਸਾਹਮਣੇ ਆ। ਇੱਕ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਜਿਹੜਾ ਉਹ ਸਾਰਾ ਕੁਝ ਕਰਦਾ ਕਾਉਂਦਾ ਵਾ ਪਿਛਲੇ 5 ਸਾਲ ਤੋਂ, ਜਿਹਦੇ ਨਾਲ ਬਾਦਲ ਦਲ ਦੇ ਪੈਰ ਲੱਗ ਜਾਣ। ਤੇ ਇਸ ਵੇਲੇ ਤਾਂ ਕਾਂਗਰਸ ਦੇ ਵੱਡੇ ਲੀਡਰ ਜਿਹੜੇ ਨੇ ਉਹ ਸ਼ਰੇਆਮ ਕਹਿੰਦੇ ਆ ਕਿ ਪੰਜਾਬ ਦੇ ਥਾਣਿਆਂ, ਕਚਹਿਰੀਆਂ, ਦਫ਼ਤਰਾਂ, ਸਭ ਥਾਂ ਦੇ ਉੱਤੇ ਬਾਦਲ ਦਲ ਦੇ ਹਿਸਾਬ ਨਾਲ ਅਫਸਰਸ਼ਾਹੀ ਕੰਮ ਕਰਦੀ। ਤੋ ਇਹ ਧੜਾ ਜਿਹੜਾ ਕੈਪਟਨ ਵਾਲਾ, ਇਹ ਬਾਦਲ ਦਲ ਦਾ ਅਹਿਸਾਨ ਮੰਨਦਾ ਕਿ ਇਹਨਾਂ ਨੇ ਇੰਨੀਆਂ ਭੈੜੀਆਂ ਕਰਤੂਤਾਂ ਕੀਤੀਆਂ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਨ ਜੋਗਾ ਹੋ ਗਿਆ। ਦੂਜਾ ਜਿਹੜਾ ਧੜਾ, ਜਿਹੜਾ ਕੈਪਟਨ ਦਾ ਵਿਰੋਧੀ ਧੜਾ, ਉਹਨਾਂ ਦੀ ਗੱਲ ਆਪਾਂ ਕੱਲ ਵੀ ਕੀਤੀ ਸੀ। ਜਿਹੜੇ ਇਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਹੋਰ ਸਾਰੇ ਨੇ, ਇਹ ਦਿੱਲੀ ਭੱਜੇ ਜਾਂਦੇ ਆ ਵੀ ਅਸੀਂ ਜੀ ਕਹਿਣਾ ਹੈਗਾ ਕਿ ਜੇ ਇਹਨੂੰ ਮੁੱਖ ਮੰਤਰੀ ਰੱਖਿਆ ਤਾਂ ਵੋਟਾਂ ਵੇਲੇ ਆਪਣੀ ਦੁਰਗਤੀ ਹੋਊਗੀ, ਮੁੱਖ ਮੰਤਰੀ ਬਦਲੋ। ਜਦੋਂ ਬਿਆੰਤਾ ਬੁੱਟਲ ਠੋਕਿਆ ਸੀ ਉਦੋਂ ਵੀ ਕਾਂਗਰਸ ਦੇ 2 ਮੁੱਖ ਮੰਤਰੀ ਵੋਟਾਂ ਤੱਕ ਬਦਲੇ ਗਏ ਸੀ। ਇੱਕ ਬੀਬੀ ਭੱਠਲ ਨੂੰ ਬਣਾਇਆ ਸੀ ਇਹਨਾਂ ਨੇ, ਫਿਰ ਇਹਨਾਂ ਨੇ ਹਰਚਰਨ ਸਿੰਘ ਬਰਾੜ ਨੂੰ ਬਣਾਇਆ ਸੀ। ਪਰ ਚਾਹੇ ਉਹ ਕਿਸੇ ਨੂੰ ਮਰਜ਼ੀ ਬਣਾ ਲੈਂਦੇ, ਕਾਂਗਰਸ ਦਾ ਇੰਨਾ ਕੁ ਬੇੜਾ ਗਰਕ ਹੋਇਆ ਸੀ ਕਿ ਲੋਕ ਸਰਕਾਰ ਜਿਹੜੀ ਕਾਂਗਰਸ ਦੀ ਉਹਨੂੰ ਹਰਾਉਣ ਨੂੰ ਤੇ ਨਵੀਂ ਸਰਕਾਰ ਲਿਆਉਣ ਨੂੰ ਤਿਆਰ ਸੀ ਤੇ ਲੋਕਾਂ ਕੋਲੇ ਬਾਦਲ ਦਲ ਤੋਂ ਬਿਨਾਂ ਕੋਈ ਹੋਰ ਚੰਗਾ ਆਪਸ਼ਨ ਉਸ ਟਾਈਮ ਲੱਗਿਆ ਨਹੀਂ। ਉਹਨਾਂ ਨੇ ਬਾਦਲ ਦਲ ਨੂੰ ਸੱਤਾ 'ਚ ਲਿਆ ਤੇ ਉਹੀ ਕੁਛ ਹੁਣ ਕਰਨ ਕਰਵਾਉਣ ਦੇ ਏਜੰਡੇ ਲਈ ਕੈਪਟਨ ਦੇ ਵਿਰੋਧੀਆਂ ਨੇ ਝੰਡਾ ਚੱਕਿਆ ਹੋਇਆ। ਉਹ ਬਣੂ ਪਤਾ ਨਹੀਂ ਕੀ, ਪਰ ਲੋਕ ਕਹਿੰਦੇ ਆ ਕਿ ਜੇਕਰ ਤੁਸੀਂ ਇਹ ਕੰਮ ਉਦਣ ਕੀਤਾ ਹੁੰਦਾ ਜਿੱਦਣ ਬਰਗਾੜੀ ਮੋਰਚਾ ਲੱਗਿਆ ਹੋਇਆ ਸੀ ਤੇ ਪੰਜਾਬ ਅਸੈਂਬਲੀ ਦੇ ਵਿੱਚ ਬੇਅਦਬੀਆਂ ਦੇ ਮੁੱਦੇ ਉੱਤੇ ਬਹਿਸ ਹੋਈ ਸੀ ਤੇ ਸਾਰੀ ਦੁਨੀਆ ਦੇਖ ਰਹੀ ਸੀ ਉਸ ਬਹਿਸ ਨੂੰ, ਬਾਦਲ ਦਲ ਤਾਂ ਬਾਈਕਾਟ ਕਰਕੇ ਬਾਹਰ ਭਜਾਏ ਆ ਤੇ ਅੰਦਰ ਸਾਰੇ ਲੀਡਰ ਜਿਹੜੇ ਸੀ, ਵਿਧਾਇਕ ਜਿਹੜੇ ਸੀ, ਉਹਨਾਂ ਨੇ ਬੜੇ ਤੱਥਾਂ ਨਾਲ, ਦਲੀਲਾਂ ਨਾਲ ਬਹੁਤ ਕੁਝ ਕਿਹਾ ਤੇ ਪੰਜਾਬ ਦੇ ਲੋਕਾਂ ਨੂੰ ਇਉਂ ਲੱਗਣ ਲੱਗ ਗਿਆ ਵੀ ਜਿਹੜੇ ਕਾਂਗਰਸ ਦੇ ਲੀਡਰ ਨੇ ਇਹ ਤਾਂ ਪੰਥਕ ਸੋਚ ਵਾਲਿਆਂ ਦੀ ਪ੍ਰਤੀਨਿਧਤਾ ਕਰਦੇ ਆ ਇਸ ਟਾਈਮ। ਪਰ ਐਨ ਉਸ ਮੌਕੇ ਜਦੋਂ ਐਂਡ ਤੇ ਗੱਲ ਆਈ, ਆਪਦੇ ਚੇਤਿਆਂ ਨੂੰ ਥੋੜਾ ਜਿਹਾ ਤਾਜ਼ਾ ਕਰੋ, ਹੱਥ ਬੰਨ੍ਹਵੇਂ ਦੇਖੇ, ਤਰਲੇ ਮਿੰਨਤਾਂ ਕਰਦੇ ਦੇਖੇ ਕਾਂਗਰਸੀ ਲੀਡਰ ਕੈਪਟਨ ਅਮਰਿੰਦਰ ਸਿੰਘ ਦੀਆਂ ਕਿ ਕੋਈ ਚੱਜ ਹੱਲ ਦਾ ਐਲਾਨ ਕਰ ਦਿਓ, ਕੋਈ ਚੱਜ ਹੱਲ ਦੀ ਗੱਲ ਕਰ ਦਿਓ। ਇਹ ਜਿਹੜੇ ਦੋਸ਼ੀ ਨੇ, ਪਾਪੀ ਨੇ, ਜਿਨ੍ਹਾਂ ਨੇ ਬੇਅਦਬੀ ਕੀਤੀ ਆ, ਕਰਵਾਈ ਆ, ਉਹਨਾਂ ਦਾ ਕੋਈ ਹੱਲ ਹੋਣਾ ਚਾਹੀਦਾ। ਇਹ ਗੱਲਾਂ ਜਦੋਂ ਉੱਥੇ ਚੱਲ ਰਹੀਆਂ ਸੀ
ਅਸੀਂ कुछ सज्जन मित्र इकट्ठे बह के सुन रहे सी, देख रहे सी टीवी, ते मैं उदों ये गल अपने सज्जनों नूं आखी सी बई जे तां ये अल्टीमेटम दे लैंदे उहनूं बाहर कैप्टन अमरिंदर सिंह नूं कि असीं कैप्टन साहब तुहानूं दिंदे हां 3 महीने दा अल्टीमेटम, असीं ये बाहर गल नहीं कढदे, पर जे 3 महीने दे विच उन्हां दोस्तां नूं फड़ के अंदर ना कीता ते शह ते समर्थन देण वालियां खिलाफ कार्रवाई ना कीती गई, फिर असीं कोई आपदा हीला करांगे, क्योंकि असीं तुहाडे मगर लग के तुहाडे कहण दे उत्ते असीं चले आ बरगाड़ी ते उत्थे ध्यान सिंह मंड नूं उठाउण लगे आ। हुण इह ना होवे भी साडी भी तुसीं मिट्टी पलीत करा दिओ, ते जदों ਉਹ ਡੋਟ ਲੰਘਦੀ 3 ਮਹੀਨੇ वाली ਤਾਂ ਭਾਈ ਇਹ बगावत करदे, ਇਹ ਦਿੱਲੀ ਜਾਂਦੇ, कुछ करते तो लोग कहते कि यार वाकई ये बंदियां च कोई दृढ़ता है, कोई सिदक है। हुण इन्हां दा लगदा ड्रामा लोकां, हुण तां ਉਹਦੇ कहना को भी वक्त लंघे तो बाद, सप लंघे तो बाद लकीर पिटण वाली गल आ। 4-5 महीनों बाद इलैक्शन आ जाणियां ने, लोकां ने नवीं सरकार चुननी आ, वो पता नहीं की होना है। पर आ जिहड़े लीडर असैंबली च गड़कदे रहे, स्टेजां ते दड़कदे रहे, जिहड़े बरगाड़ी जाके लारे लाउंदे रहे, अज वो झूठे ने। अज वो सिख सफां दे विच पंथक तौर दे उत्ते किसी नाल अख मिलाउण जोगे नहीं है। जिहड़ा सिख समाज बादलकिਆਂ ਦੇ बजाए इन्हां लीडरां ਵੱਲ आस दी किरण इन्हां तो देख रहा सी, ਉਹੀ सिख समाज अज इन्हां तो पूरी तरह दुखी है। ते सारी कार्रवाई लई जो दोषी बेशक कैप्टन अमरिंदर सिंह होवे जां प्रशासनिक अधिकारी होण, पर ये लोग ज्यादा निशाने ते ने जिन्हां ने लोकां च हिक थापड़ के कहा सी कि असीं इंसाफ लैके देंगे। सो ये जिहड़ी कैप्टन दे हमायतियां ते कैप्टन दे विरोधियां च जंग चली हुई है, इहदे नाल बादल परिवार नूं बड़ियां लालियां चढ़ियां हुईयां ने, क्योंकि वो कहते हैं कि ये जिहड़े लोकां ने लोकां नूं लारा लाया सी, भड़काया सी, जिन्हां ने इस मुद्दे उत्ते गल कीती सी, हुण ये तां नहीं खंघण जोगे रहे, आपस विच लड़ के तां कमजोर करनगे एक दूजे। दूजी जिहड़ी गल है, सरदार सुखदेव सिंह ढींडसे की कमांड हेठ एक अकाली दल बने, उस अकाली दल का रंग ढंग अपने सामने आ। मैं पहले दिन तो ही कहता आ रहा कि पहली गलती तो बजर गलती जिहड़ी सी इन्हां दी इह सी, जिद्दण बरगाड़ी गोली चली सी अगले दिन ब्रह्मपुरे होनी, ढींडसे होनी, तलवंडी होनी, सेखमे होनी, होर जिन्ने भी ने सारे अकाली लीडर इकट्ठे होकर सरदार प्रकाश सिंह बादल नूं मिलदे, उहनूं कहदे भी तूं भोग आपदा राज भाग, आपदे मुंडे तो सैनी राही साडे ते भी जुल्म करवाना, दा चाल हाला, असीं चले आ सिखां नाल पंथ नाल, सानूं 4 दिन 5 दिन माड़ा चंगा कह लैणगे, पर असीं पंथ नाल खड़ना, जिस पंथ दे तूं डांगा मारदा गोलियां मारदा, वो बिल्कुल सही लड़ाई लड़ रहा सी पंथ, ते ये तू बिल्कुल गलत किया। ते मैं ये गारंटी दिना कि अज सिख कौम के हालात होर होने से, पर इन्हां लोकां ने मौके ते भूमिका सही नहीं निभाई। ये तो 2017 की इलैक्शन तक उस अकाली दल का हिस्सा बने रहे जिहड़ा डेरा सरसा दियां वोटां नाल जितण नूं फिरदा सी। तो इन्हां ने बाद विच भी जदों बादल दल नूं छड्डिया, इन्हां ने कोई सरगर्मी सियासी तौर पर इहो जी हुण तक कीती होई नहीं जिन्हों कह सकीए कि हाँ जी कोई गल बन गई। बेशक बड़ा रोस प्रगट करते आ कि सानू बड़ा दुख आ जी डेरा सरसा का, उन्होंने आह करता बे करता, पर हकीकत में ये लोग जिहड़े आ कोई बहुती वधिया कारगुजारी जिहड़ी आ दिखा नहीं सके। सो बादलकिਆਂ नूं इन्हां दा भी दुख घट ही है, वो तो ये आस लाई बैठे आ कि इन्हां विचों बहुते ज़्यादा जिहड़े आ वो खिंड खप्पर के होरना पार्टियों में चले जाएंगे तो कोई साडे वाल भी मुड़े आने। सो इस वेले दिल्ली विच जिहड़ा इलैक्शन के रिजल्ट ने उस तो बाद विच बादल दल वालियां ने होर ज़्यादा पट्टां ते थापियां मार मार के कहना शुरू कर दिता कि अगली इलैक्शन असीं जितांगे। ते इह गल आपां चेते रखो बई जेकर अकाल तख्त साहब नूं ढह ढेरी करन वाली कांग्रेस जित सकदी है,
ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਕਰਾਉਣ ਵਾਲੇ, ਸਿੱਖਾਂ ਦੇ ਦਿਲ, ਸਿੱਖਾਂ ਦੇ ਹਿਰਦੇ ਬਲੂੰਦਰਨ ਵਾਲੇ ਇਹ ਲੋਕ ਵੀ ਜਿੱਤ ਸਕਦੇ ਆ। ਕਾਂਗਰਸ ਨੂੰ ਉਹ ਸਿੱਖਾਂ ਨੇ ਵੋਟ ਕਦੇ ਨਹੀਂ ਪਾਈ ਜਿਹੜੇ ਸਿੱਖੀ ਦਾ ਦਰਦ ਰੱਖਦੇ ਆ, ਪੰਥ ਦੀ ਚੜ੍ਹਦੀ ਕਲਾ ਲੋਚਦੇ ਆ। ਬਾਦਲ ਕਿਆਂ ਨੂੰ ਉਹਨਾਂ ਨੇ ਵੋਟ ਨਹੀਂ ਪਾਉਣੀ ਜਿਹੜੇ ਪੰਥ ਦਾ ਦਰਦ ਰੱਖਦੇ ਆ। ਪਰ ਇੱਥੇ ਬਹੁਤ ਭਾਰੀ ਵੋਟ ਬੈਂਕ ਉਹ ਆ ਜਿਹੜਾ ਸਿੱਖੀ ਨੂੰ, ਸਿੱਖ ਹਿੱਤਾਂ ਨੂੰ, ਪੰਥ ਦੀ ਚੜ੍ਹਦੀ ਕਲਾ ਨੂੰ ਰੱਦ ਕਰਦਾ ਤੇ ਕਿਸੇ ਹੋਰ ਤਰੀਕੇ ਦੀ ਉਹਦੀ ਭਾਵਨਾ, ਉਹ ਵੋਟ ਬੈਂਕ ਜਿਹੜਾ ਹੈਗਾ ਉਹ ਇਹੋ ਜਿਹੀਆਂ ਜਿਹੜੀਆਂ ਜਮਾਤਾਂ ਨੇ, ਇਹੋ ਜਿਹੇ ਦਲ ਨੇ, ਇਹੋ ਜਿਹੇ ਲੀਡਰ ਨੇ, ਉਹਨਾਂ ਨੂੰ ਉਹ ਚੰਗਾ ਲੱਗਦਾ। ਤੋ ਇਹ ਇੱਕ ਸਾਡੀ ਟ੍ਰੈਜਡੀ ਆ, ਦੁਖਾਂਤ ਆ ਕਿ ਜਿਹੜਾ ਮਾਹੌਲ ਆ ਉਹ ਦਿਨੋਂ ਦਿਨ ਹੋਰ ਜਿਹਾ ਹੀ ਬਣਦਾ ਜਾ ਰਿਹਾ। ਇੱਕ ਕੋਈ ਵਿਆਹ ਸ਼ਾਦੀ ਸੀ, ਉੱਥੇ ਕੁਝ ਗੁਰਸਿੱਖ ਪਿਆਰੇ ਬਜ਼ੁਰਗ ਤੇ ਨੌਜਵਾਨਾਂ ਦਾ ਇੱਕ ਸਮੂਹ ਅਸੀਂ ਬੈਠ ਗਏ। ਸਿਆਲਾਂ ਜਿਹੀ ਦੀ ਗੱਲ ਆ, ਸ਼ਾਇਦ ਨਵੰਬਰ ਦਸੰਬਰ ਦੀ। ਤੇ ਜਦੋਂ ਉੱਥੇ ਬੈਠੇ ਸੀ ਤੇ ਕੋਈ ਬਾਹਰੋਂ ਆਇਆ ਸੱਜਣ ਕੈਨੇਡਾ ਤੋਂ, ਉਹਨੇ ਇਹ ਗੱਲ ਕਹੀ ਕਿ ਅਸੀਂ ਤਾਂ ਬਾਹਰ ਇਹ ਮਹਿਸੂਸ ਕਰਦੇ ਹਾਂ ਕਿ ਹੁਣ ਬਾਦਲ ਦਲ ਦਾ ਸਾਫ਼ ਹੋ ਗਿਆ ਕੰਮ, ਤੇ ਤੁਸੀਂ ਦੱਸੋ। ਸਾਰਿਆਂ ਨੇ ਆਪਦੀ ਰਾਏ ਦੱਸੀ, ਸਾਰੇ ਹੀ ਕਹਿੰਦੇ ਸੀ ਕਿ ਹਾਂਜੀ ਬਾਦਲ ਦਲ ਦਾ ਬੇੜਾ ਗਰਕ ਹੋ ਚੁੱਕਿਆ, ਖਤਮ ਹੋ ਚੁੱਕਿਆ। ਤੇ ਮੈਂ ਉਹਨਾਂ ਨੂੰ ਇਹ ਗੱਲ ਆਖੀ ਕਿ 1984 ਤੋਂ ਬਾਅਦ 85 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਤਾਂ ਬਰਨਾਲੇ ਦੀ ਸਰਕਾਰ ਬਣਵਾਉਣ ਦਾ ਰਾਜੀਵ ਗਾਂਧੀ ਨਾਲ ਲੌਂਗੋਵਾਲ ਨੇ ਸਮਝੌਤਾ ਕੀਤਾ ਹੋਇਆ ਸੀ, ਪਰ ਉਦੋਂ ਵੀ ਬੜੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਸ ਕਾਂਗਰਸ ਨੂੰ ਵੋਟ ਪਾਈ ਸੀ ਜਿਹਨੇ ਹਜੇ 1 ਸਾਲ ਪਹਿਲਾਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਸੀ, ਅਕਾਲ ਤਖਤ ਸਾਹਿਬ ਢਾਇਆ ਸੀ। ਸੋ ਉਹ ਵੋਟ ਬੈਂਕ ਜਿਹੜਾ ਕਾਂਗਰਸ ਨੂੰ ਭੁਗਤ ਸਕਦਾ ਉਹ ਪੰਜਾਬ 'ਚ ਹੁਣ ਵੀ ਹੈਗਾ, ਜਿਹਨੇ ਬਾਦਲ ਦਲ ਦਾ ਜਿਹੜਾ ਆਧਾਰ ਆ ਉਹ ਬਣਾਈ ਰੱਖਣਾ, ਤੇ ਹੌਲੀ ਹੌਲੀ ਇਹ ਆਧਾਰ ਜਿਹੜਾ ਹੈਗਾ ਵਧੂਗਾ ਤੇ ਜਿਹੜੀ ਬਾਦਲ ਵਿਰੋਧੀ ਵੋਟ ਆ ਉਹਦੇ ਟੋਟੇ ਹੋਣਗੇ ਤੇ ਇੱਕ ਦਿਨ ਇਹ ਆ ਸਕਦਾ ਕਿ ਬਾਦਲ ਦਲ ਸੱਤਾ 'ਚ ਆ ਜਾਵੇ। ਉੱਥੇ ਬੈਠੇ ਹੋਏ ਸਾਰੇ ਸੱਜਣਾਂ ਦੇ ਨਾਲੋਂ ਉਹ ਜਿਹੜਾ ਬਾਹਰੋਂ ਵੀਰ ਆਇਆ ਹੋਇਆ ਸੀ ਉਹ ਬਹੁਤ ਜਜ਼ਬਾਤੀ ਹੋ ਗਿਆ, ਕਹਿੰਦਾ ਜੇ ਇੰਨੇ ਮਾਰਾ, ਇੰਨਾ ਗਲਤ ਕਰਕੇ ਵੀ ਜਿੱਤ ਸਕਦੇ ਆ ਫਿਰ ਤਾਂ ਬਹੁਤ ਗਲਤ ਕੰਮ ਆ। ਤੇ ਮੈਂ ਉਦੋਂ ਇਹੀ ਗੱਲ ਆਖੀ ਸੀ ਵੀ ਸਿਆਸਤ ਬੜੀ ਕੁੱਤੀ ਖੇਡ ਆ, ਇਹਦੇ ਵਿੱਚ ਕਿਸੇ ਕੌਮ ਦਾ, ਕਿਸੇ ਧਿਰ ਦਾ ਨੁਕਸਾਨ ਕਰਕੇ ਜਿੱਤਣਾ, ਕਿਸੇ ਧਿਰ ਨੂੰ ਜਲੀਲ ਕਰਕੇ ਜਿੱਤਣਾ, ਇਹ ਇੱਕ ਬਹੁਤ ਐਲੀਮੈਂਟ ਕੰਮ ਕਰਦਾ, ਤੱਤ ਕੰਮ ਕਰਦਾ। ਤੇ ਬਾਦਲ ਕਿਆਂ ਨੇ ਵੀ ਹੁਣ ਇਹ ਚੀਜ਼ ਸਿੱਖ ਲਈ ਕਿ ਸਿੱਖ ਜਜ਼ਬਾਤਾਂ ਦੀ ਹੇਠੀ ਕਰਕੇ ਸਿੱਖ ਵਿਰੋਧੀ ਵੋਟ ਬੈਂਕ ਜਿਹੜਾ ਹੈਗਾ ਉਹ ਹਾਸਲ ਕਰੋ ਤੇ ਨਜ਼ਾਰੇ ਲਓ। ਸੋ ਇਸ ਕਰਕੇ ਜਿਹੜੇ ਆਉਣ ਵਾਲੇ ਦਿਨ ਨੇ, ਆਉਣ ਵਾਲੇ ਹਾਲਾਤ ਨੇ, ਉਹਦੇ ਬਾਰੇ ਅੱਜ ਤੋਂ ਚਰਚਾ ਕਰਨੀ ਚਾਹੀਦੀ ਆ, ਚਿੰਤਾ ਕਰਨੀ ਚਾਹੀਦੀ ਆ ਕਿ ਕੀ ਹੋਣਾ ਚਾਹੀਦਾ। ਪਰ ਜੇਕਰ ਅਸੀਂ ਬਾਦਲ ਕਿਆਂ ਨੂੰ ਕਹਿੰਦੇ ਆ ਕਿ ਇਹ ਹਰਨੇ ਚਾਹੀਦੇ ਆ ਤਾਂ ਅਸੀਂ ਇਹ ਵੀ ਚੇਤੇ ਰੱਖੀਏ ਕਿ ਜਿੱਤਣੇ ਕਿਹੜੇ ਚਾਹੀਦੇ ਆ। ਕੀ ਉਹ ਕਾਂਗਰਸ ਜਿੱਤਣੀ ਚਾਹੀਦੀ ਆ ਜਿਹਨੇ ਸਾਡੇ ਉੱਤੇ ਐਡਾ ਭਾਰੀ ਅਟੈਕ ਕੀਤਾ? ਤਾਂ ਸਾਨੂੰ ਆਪਦੇ ਸਿਆਸੀ ਨਜ਼ਰੀਏ ਜਿਹੜੇ ਨੇ ਉਹ ਹੋਰ ਨਖੇਰਨੇ ਪੈਣਗੇ। ਇਹ ਸਮੇਂ ਦੀ ਲੋੜ ਆ। ਸੋ ਅੱਜ ਲਈ ਇੰਨਾ ਹੀ ਕਾਫੀ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।